बिस्मिल्लाहिर्रहमानिर्रहीम ते अस्सलाम वालेकुम। 8 सितंबर पाकिस्तान च इतवार ਦੀ ਸਵੇਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਸੱਜਣਾ ਮਿੱਤਰਾਂ ਭੈਣਾਂ ਭਰਾਵਾਂ ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ ਤੇ ਚੜ੍ਹਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ ਨੂੰ ਸਤਿ ਸ੍ਰੀ ਅਕਾਲ। ਸਭ ਤੋਂ ਪਹਿਲਾਂ ਤੇ ਚੇਤੇ ਕਰਾਈਏ ਕਿ ਸੋਸ਼ਲ ਮੀਡੀਆ ਫਾਇਰਵਾਲ ਨੂੰ ਨਾਕਾਮ ਬਣਾਉਣ ਵਾਸਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਹਾਲੇ ਤੱਕ ਨਹੀਂ ਕੀਤਾ। ਵੀਲੌਗ ਵੇਖਣ ਤੋਂ ਬਾਅਦ ਇਹਨੂੰ ਲਾਈਕ ਕਰੋ, ਇਹਦੇ ਤੇ ਕਮੈਂਟ ਕਰੋ ਤੇ ਇਹਦੇ ਲਿੰਕ ਨੂੰ WhatsApp ਤੇ ਸ਼ੇਅਰ ਕਰੋ। ਹੁਣ ਆਉਨੇ ਅੱਜ ਦੀਆਂ ਖਬਰਾਂ ਵਾਲੇ ਪਾਸੇ ਜਿਨ੍ਹਾਂ ਤੇ ਅਸੀਂ ਚਾਨਣ ਪਾਉਣਾ। ਇੱਕ ਤੇ ਤੁਹਾਨੂੰ ਅਸਾਂ ਜਲਸੇ ਦੀ ਸੂਰਤ ਹਾਲ ਦੱਸਣੀ ਹੈ ਤੇ ਚੌਧਰੀ ਨਿਜ਼ਾਮਦੀਨ ਸਾਹਿਬ ਅੱਜ ਪਟਾਰੀ ਚੌਂ ਕੀ ਕੱਢਣ ਲੱਗੇ ਨੇ ਉਹ ਵੀ ਤੁਹਾਨੂੰ ਦੱਸਾਂਗੇ। ਪਰ ਉਸ ਤੋਂ ਪਹਿਲਾਂ ਇੱਕ ਬੜੀ ਸਵਾਦੀ ਖਬਰ ਹੈ, ਇੱਕ ਬੜੀ ਤੁਹਾਨੂੰ ਇੰਝ ਹੀ ਲੱਗੇਗਾ ਵੀ ਜਿਵੇਂ ਤੁਹਾਨੂੰ ਮੈਂ ਕੋਈ ਵਿਟਾਮਿਨ ਹੀ ਖਵਾ ਛੱਡੇ ਨੇ, ਉਹ ਜੀ ਖਬਰ ਹੈ, ਉਹ ਤੁਹਾਨੂੰ ਦੇਣੀ ਬੜੀ ਜ਼ਰੂਰੀ ਹੈ। ਸਾਡੀ ਇੱਕ ਭੈਣ ਸਰਗੋਧੇ ਦੀ ਭੈਣ, ਸਰਗੋਧਾ ਤੁਹਾਨੂੰ ਪਤਾ ਬੜਾ ਜ਼ਰਖੇਜ਼ ਇਲਾਕਾ ਹੈ, ਉੱਥੋਂ ਦੇ ਭਰਾ ਤੇ ਭੈਣਾਂ, ਉੱਥੋਂ ਦੀਆਂ ਧੀਆਂ ਤੇ ਪੁੱਤਰ ਦੋਵੇਂ ਜਿਹੜੇ ਸੂਰਮੇ ਨੇ। ਤੇ ਸਰਗੋਧੇ ਤੋਂ ਸਾਡੀ ਭੈਣ ਅਸ਼ਬਾ ਕਾਮਰਾਨ, ਅਗਰ ਉਹਨਾਂ ਦਾ ਨਾਮ ਮੈਂ ਗਲਤ ਪ੍ਰੋਨਾਊਂਸ ਕਰਾਂ ਤੇ ਪਹਿਲਾਂ ਹੀ ਮਾਜ਼ਰਤ। ਇਹ ਅਸ਼ਬਾ ਕਾਮਰਾਨ ਵੇਖਣ ਨੂੰ ਤੇ ਤੁਹਾਨੂੰ ਪਾਕਿਸਤਾਨ ਦੀ ਇੱਕ ਧੀ, ਪਾਕਿਸਤਾਨ ਦੀ ਇੱਕ ਮਾਂ, ਪਾਕਿਸਤਾਨ ਦੀ ਇੱਕ ਭੈਣ ਨਜ਼ਰ ਆਏਗੀ, ਪਰ ਇਹ ਦਲੇਰ ਏਡੀ ਹੈ ਕਿ ਬੜੇ ਬੜੇ ਜਿਹੜੇ ਸੂਰਮੇ ਸੀ ਉਹਨਾਂ ਨੂੰ ਵੀ ਕੱਟ ਗਈ। ਪੂਰੇ ਲਾਹੌਰ ਦੇ ਤੁਹਾਨੂੰ ਮੈਂ ਪਹਿਲਾਂ ਵੀ 20 ਵਾਰੀ ਦੱਸਿਆ ਵੀ ਉਹ ਇੰਜ ਦੇ ਵਕੀਲ ਨਿਕਲ ਕੇ ਆਉਂਦੇ ਸਨ ਜਿਨ੍ਹਾਂ 'ਚ ਸਪਰਿੰਗ ਪਏ ਸਨ। ਚੇਤੇ ਕਰੋ, ਇੰਜ ਵੱਜਦੇ ਸਨ। ਉਹਨਾਂ ਦੀਆਂ ਧੌਣਾਂ ਜਿਹੜੀਆਂ ਸਨ ਉਹ ਇੰਜ ਜਨਾਬ ਹਿੱਲਦੀਆਂ ਸਨ ਵੀ ਲੱਗਦਾ ਸੀ ਵੀ ਇਹਦੇ 'ਚ ਕੋਈ ਹਾਈਡ੍ਰਾਲਿਕ ਸਿਸਟਮ ਫਿੱਟ ਹੋਇਆ। ਕੋਈ ਸਮਝ ਨਹੀਂ ਸੀ ਆਉਂਦੀ ਵੀ ਇਹਨਾਂ 'ਚ ਬੈਟਰੀ ਪਈ ਹੈ, ਇਹਨਾਂ ਨੂੰ ਕੋਈ ਤਾਰ ਲੱਗੀ ਹੈ, ਸਿੱਧੇ ਹੀ ਕਿਸੇ ਗ੍ਰਿਡ ਸਟੇਸ਼ਨ ਤੋਂ ਤਾਰਾਂ ਲੱਗੀਆਂ ਨੇ। ਮੇਰਾ ਮਤਲਬ ਹੈ ਜਾਂ ਉਹ ਤੁਸੀਂ ਮੁਗਲ ਦੇ ਗਾਡਰ ਤੇ TR ਸੁਣੀ ਸੀ ਮਸ਼ਹੂਰੀ ਵੀ ਇਹਨਾਂ ਕਿਤੇ ਮੁਗਲ ਵਾਲਿਆਂ ਦੇ ਗਾਡਰ ਤੇ TR ਪਾਏ ਨੇ ਆਪੋ 'ਚ। ਉਹ ਵਕੀਲ ਸਾਨੂੰ 2008 'ਚ ਇਹੋ ਜਿਹੇ ਨਜ਼ਰ ਆਉਂਦੇ ਸਨ। ਸਾਡਾ ਕਲੇਜਾ ਜਿਹੜਾ ਸੀ ਨਾ, ਜਿਹਨੂੰ ਕਾਲਜਾ ਵੀ ਆਂਦੇ ਨੇ, ਉਹ ਜਨਾਬ ਐਡਾ ਵੱਡਾ ਹੋ ਗਿਆ ਸੀ ਵੀ ਚਲੋ ਕੋਈ ਵੀ ਮੁਸੀਬਤ ਆ ਪਈ, ਪਾਕਿਸਤਾਨ ਦੇ ਵਕੀਲ ਤੇ ਹੈ ਨੇ ਨਾ, ਕੋਈ ਨਹੀਂ ਉਹ ਡੱਕ ਲੈਣਗੇ। ਅਸੀਂ ਆਪਣੇ ਵਕੀਲਾਂ ਨੂੰ ਸਾਰਿਆਂ ਨੂੰ ਸੂਰਮੇ ਸਮਝਦੇ ਸਾਂ। ਉਹ ਫਿਰ ਭਾਈ ਸਾਨੂੰ ਬਾਅਦ 'ਚ ਪਤਾ ਲੱਗਾ ਵੀ ਉਹ ਵੀ ਕੰਮ ਤਾਂ ਹੀ ਚੱਲਦਾ ਜੇ ਚੌਧਰੀ ਨੇ ਵਿੱਚ ਸੈੱਲ ਪਾਏ ਹੋਣ। ਹਾਂਜੀ, ਪਿਛਲੇ ਪਾਸਿਓਂ ਚੌਧਰੀ ਦੇ ਜਨਰੇਟਰ ਨੂੰ ਅਗਰ ਲੱਗਾ ਹੋਵੇ ਕੰਮ, ਚਲੋ ਅਗਰ ਜਨਰੇਟਰ ਨਹੀਂ ਵੀ ਤਾਂ ਚੌਧਰੀ ਦਾ ਜਿਹੜਾ ਫੀਐਟ ਹੋਏਗਾ ਨਾ ਟਰੈਕਟਰ, ਉਹ ਭਾਵੇਂ 380 ਹੋਵੇ ਤੇ ਭਾਵੇਂ 480 ਹੋਵੇ, ਉਹਦੇ ਨਾਲ ਕੋਈ ਨਾ ਕੋਈ ਮੈਸੀ ਫਰਗੂਸਨ ਨਾਲ ਨਹੀਂ ਚੱਲਦੇ ਸਾਡੇ ਵਕੀਲ ਜਿਹੜੇ ਨੇ। ਉਹ ਮੇਰਾ ਮਤਲਬ ਫੀਐਟ ਨਾਲ ਹੀ ਚੱਲਦੇ ਨੇ, ਉਹਨਾਂ ਦੇ ਨਾਲ ਹੀ ਭਾਵੇਂ ਕੋਈ ਤਾਰ ਤੂਰ ਜਨਰੇਟਰ ਦੇ ਨਾਲ ਸਿੱਧੀ ਲਾਈ ਹੋਵੇ ਤੇ ਉਹ ਜਨਾਬ ਉਹਦੇ ਨਾਲ ਫਿਰ ਸਾਡੇ ਵਕੀਲ ਚੱਲਦੇ ਨੇ। ਪਿੱਛੋਂ ਚੌਧਰੀ ਦਾ ਪਾਣਾ ਹੋਣਾ ਚਾਹੀਦਾ। ਜਾਂ ਮੇਰਾ ਮਤਲਬ ਹੈ ਕਿ ਇੱਕ ਬੰਦੇ ਨੇ ਪਿਛਲੇ ਦਿਨੋਂ ਕਿਹਾ ਸੀ ਵੀ ਗਿੱਲ ਸਾਹਿਬ ਫਿਰਕੀ ਜਿਹੜੀ ਹੈ ਨਾ, ਉਹ ਮੈਂ ਆਖਿਆ ਸੀ ਵੀ ਦੀਵੇ ਦੀ ਬੱਤੀ ਉੱਤੇ ਕਰਨ ਦੀ ਗੱਲ, ਉਹਨਾਂ ਆਖਿਆ ਵੀ ਗਿੱਲ ਸਾਹਿਬ ਤੁਸੀਂ ਭੁੱਲ ਗਏ, ਉਹ ਦੀਵੇ ਦੀ ਬੱਤੀ 'ਚ ਫਿਰਕੀ ਨਹੀਂ ਸੀ ਹੁੰਦੀ, ਲਾਲਟੈਨ 'ਚ ਹੁੰਦੀ ਸੀ। ਮੇਰਾ ਵੀਰ ਇੰਜ ਨਹੀਂ, ਕਿਸੇ ਸਿਆਣੇ ਕੋ ਪੁੱਛ, ਤੂੰ ਦੀਵੇ ਠੀਕ ਨਹੀਂ ਵੇਖੇ, ਤੂੰ ਲਾਲਟੈਨਾਂ ਹੀ ਵੇਖੀਆਂ ਨੇ ਮੇਰਾ ਵੀਰ। ਕਿਤੇ ਕਿਤੇ ਦੀਵੇ ਵੀ ਲਾਲਟੈਨਾਂ ਵਾਲੇ ਲੱਭਦੇ ਸੀ, ਮਸ਼ੀਨ ਉਹਨਾਂ ਦੇ ਵਿੱਚ ਲਾਲਟੈਨ ਹੀ ਹੁੰਦੀ ਸੀ, ਉੱਤੋਂ ਦੀਵੇ ਹੁੰਦੇ ਸੀ। ਮੇਰੀ ਗੱਲ ਸਮਝ ਗਿਆ ਨਾ ਤੂੰ ਸਾਰੀ ਹੁਣ। ਤੇ ਉਹ ਕਹਿਣ ਦਾ ਮਤਲਬ ਇਹ ਹੈ ਕਿ ਇਹ ਹੁਣ ਜਦੋਂ ਤੱਕ ਵਕੀਲ ਭਾਈਆਂ ਦੀ ਉਹ ਬੱਤੀ ਚੌਧਰੀ ਸਾਹਿਬ ਉੱਤੇ ਨਹੀਂ ਕਰਦੇ ਨਾ ਤੇ ਉਹ ਨਹੀਂ ਜਗਦੇ। ਇਹ ਅਸ਼ਬਾ ਕਾਮਰਾਨ ਸਾਹਿਬਾ ਨੇ ਆਵਾਜ਼ਾਂ ਮਾਰੀਆਂ, ਬੁਲਾਇਆ ਕਈ ਵਾਰ, ਮੈਂ ਕਿਸੇ ਨੇ ਮੇਰੀ ਗੱਲ ਨਾ ਸੁਣੀ। ਉਹ ਤੁਸੀਂ ਮਸ਼ਹੂਰ ਸਾਡੇ ਆਲਮ ਲੋਹਾਰ ਮਰਹੂਮ ਦਾ ਇਹ ਗਾਉਣ ਤੇ ਤੁਸੀਂ ਸੁਣਿਆ ਹੀ ਸੀ, ਜਿਹਦੇ ਨਾਲ ਉਹਨਾਂ ਨੂੰ ਮਸ਼ਹੂਰੀਆਂ ਲੱਭੀਆਂ ਸੀ। ਤੇ ਉਹ ਉਹਨਾਂ ਐਵੇਂ ਹੀ ਨਹੀਂ ਸੀ ਸੁਣਿਆ, ਟੁੱਟੀ ਲੱਤ ਨੂੰ ਹਿਲਾਇਆ ਕਈ ਵਾਰ ਮੈਂ, ਕਿਸੇ ਨੇ ਮੇਰੀ ਗੱਲ ਨਾ ਸੁਣੀ। ਉਹ ਗੱਲ ਉੱਥੇ ਹੀ ਸੀ। ਇਹ ਸਾਡੀ ਭੈਣ ਅਸ਼ਬਾ ਕਾਮਰਾਨ ਵੀ ਬੜੇ ਬੜੇ ਲਾਹੌਰ ਦੇ ਸੂਰਮਿਆਂ ਨੂੰ, ਇਹ ਜੀ ਕੌਨਸਟੀਟਿਊਸ਼ਨਲ ਲਾਇਰ ਹੈ, ਤੇ ਇਹ ਸਾਡਾ ਸੱਜਣ ਜਿਹੜਾ ਜੀ ਇਹ ਤਾਂ ਬੜਾ ਹੀ ਕੋਈ ਇਨਕਲਾਬੀ ਵਕੀਲ ਹੈ, ਇਹ ਸੁਰਖਾ ਹੈ ਜੀ, ਤੇ ਇਹ ਸਬਜ਼ਾ ਹੈ ਜੀ, ਤੇ ਇਹ ਫਲਾਨਾ ਹੈ ਤੇ ਇਹ ਫਲਾਨਾ ਹੈ। ਕਿਸੇ ਬੰਦੇ ਉੱਥੇ ਜਨਾਬੇ ਵਾਲਾ ਖੁੱਡ 'ਚੋਂ ਸਿਰ ਨਹੀਂ ਕੱਢਿਆ। ਅਸ਼ਬਾ ਕਾਮਰਾਨ ਸਾਹਿਬਾ ਜਿਹੜੀਆਂ ਨੇ ਉਹ ਸਾਦੀਆਂ ਰਹੀਆਂ ਲੋਕਾਂ ਨੂੰ ਕਿ ਭਾ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਜਿਹੜੇ ਨੇ ਇਹ ਗਲਤ ਤਰੀਕੇ ਨਾਲ ਨਾਦਰਾ ਦੇ ਉੱਤੇ ਅਫਸਰ ਲੱਗ ਗਏ ਨੇ, ਇਹਨਾਂ ਨੇ ਕਬਜ਼ਾ ਕਰ ਲਿਆ, ਇਹਨਾਂ ਨੂੰ ਹਟਾਈਏ। ਕੋਈ ਬੰਦਾ ਨਹੀਂ ਆਇਆ। ਪੜ੍ਹੀ ਲਿਖੀ ਸੀ ਭੈਣ ਸਾਡੀ। ਇਹ ਵੈਸੇ ਹੈ ਜਿਹੜੀ ਹੈ ਨਾ, ਉਹ ਇਹ ਧੀ ਸਾਡੀ ਜਾਂ ਭੈਣ ਸਾਡੀ ਜਿਹੜੀ ਹੈ, ਇਹ ਮੈਂ ਹੀ ਆਖਾਂਗਾ ਵੀ ਇਹਨੂੰ ਪਹਿਲਾਂ ਵੀ ਮਹਿਮਾ ਰੱਬ ਨੇ ਪਾਈਆਂ ਨੇ। ਇਹਨਾਂ ਦਾ ਮੈਂ ਇੱਕ ਅੱਧਾ ਇੰਟਰਵਿਊ ਵੇਖਿਆ, ਬੜਾ ਚੰਗਾ ਅਤੇ ਸੁਥਰਾ ਇੰਟਰਵਿਊ ਸੀ ਇਹਨਾਂ ਦਾ, ਅਤੇ ਉੱਥੋਂ ਪਤਾ ਲੱਗਾ ਵੀ ਇਹ ਇੱਥੋਂ ਤੱਕ ਐਵੇਂ ਨਹੀਂ ਆਪਣੀ ਐਡਾ ਦਲੇਰੀ ਦਾ ਕੰਮ ਜਿਹੜਾ ਬੜੇ ਬੜੇ ਵਕੀਲ ਅਤੇ ਬੜੇ ਬੜੇ ਆਪਣੇ ਆਪ ਨੂੰ ਮਰਦ ਕਹਾਉਣ ਵਾਲੇ ਨਹੀਂ ਕਰ ਸਕੇ, ਉਹ ਇਕੱਲੀ ਇਸ ਧੀ ਨੇ ਕਰ ਛੱਡਿਆ। ਉਹ ਐਵੇਂ ਨਹੀਂ ਕਰ ਛੱਡਿਆ, ਇਹਦੇ ਪਿੱਛੇ ਇਹਦੀ ਇੱਕ ਪੂਰੀ ਜੁਸਤਜੂ ਸੀ। ਇਹਨਾਂ ਦਾ ਇੱਕ ਬੱਚਾ ਹੈ ਵਿਦ ਸਪੈਸ਼ਲ ਐਬਿਲਿਟੀਜ਼। ਇਹਨਾਂ ਨੇ ਜਿਸ ਤਰ੍ਹਾਂ ਉਸ ਬੱਚੇ ਨੂੰ ਪਾਲਿਆ, ਜਿਸ ਤਰ੍ਹਾਂ ਉਸ ਬੱਚੇ ਨੂੰ ਕੁੰਝਿਆ, ਜਿਸ ਤਰ੍ਹਾਂ ਉਸ ਬੱਚੇ ਦੇ ਹਕੂਕ ਲਏ ਨੇ ਸਕੂਲ ਦੇ ਵਿੱਚ, ਜਿਸ ਤਰ੍ਹਾਂ ਆਪਣੇ ਬੱਚਿਆਂ ਨੂੰ ਆਪਣੇ ਪਰਾਂ ਥੱਲੇ ਦੇ ਕੇ ਤੇ ਉਸ ਬੱਚੇ ਨੂੰ ਵੱਡਾ ਕੀਤਾ, ਨਾ ਸਿਰਫ ਉਹਨੂੰ ਕੀਤਾ ਬਲਕਿ ਦੂਜੇ ਤਮਾਮ ਲੋਕ ਜਿਨ੍ਹਾਂ ਦੇ ਬੱਚਿਆਂ 'ਚੋਂ ਸਪੈਸ਼ਲ ਐਬਿਲਿਟੀ ਹੈ ਉਹਨਾਂ ਨੂੰ ਵੀ ਇਹ ਦੱਸਿਆ ਕਿ ਬਈ
ਤੁਸੀਂ ਵੀ ਆਪਣੇ ਬੱਚੇ ਪਾਲ ਸਕਦੇ ਹੋ। ਬੱਚਿਆਂ ਨੂੰ ਇਕੱਲਿਆਂ ਨਾ ਛੱਡੋ, ਬੱਚਿਆਂ ਨੂੰ ਇਹ ਮਹਿਸੂਸ ਨਾ ਹੋਣ ਦਿਓ ਵੀ ਕਮੀ ਕੁਤਾਹੀ ਹੈ। ਜੇ ਨਾਲ ਰਲ ਕੇ ਮੋਢੇ ਨਾਲ ਮੋਢਾ ਜੋੜ ਕੇ ਬੱਚਿਆਂ ਦੇ ਨਾਲ ਖਲੋਵੋਗੇ ਤੇ ਉਹ ਸਾਰੇ ਜਿਹੜੇ ਨੇ ਪੁਲ ਕ੍ਰਾਸ ਕਰ ਲੈਣਗੇ। ਤੇ ਇਸ ਵਾਸਤੇ ਅਸ਼ਬਾ ਕਾਮਰਾਨ ਸਾਹਿਬਾ ਦੀ ਜਿਹੜੀ ਜ਼ਿੰਦਗੀ ਹੈ ਉਹਦੇ 'ਚ ਕਈ ਮੁਹਿੰਮਾਂ ਨੇ, ਤੇ ਉਹਨਾਂ ਨੇ ਉਹ ਮੁਹਿੰਮਾਂ ਪਹਿਲਾਂ ਵੀ ਸਰ ਕੀਤੀਆਂ ਸਨ ਤੇ ਇੱਕ ਨਵੀਂ ਸੀ, ਤੇ ਉਹ ਫਿਰ ਕੱਲੀ ਟਕਰਾ ਗਈ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬਾਂ ਨੂੰ। ਉਹਨਾਂ ਦਾ ਇੱਕ ਇੰਟਰਵਿਊ ਆਇਆ ਜਿਹਦੇ ਤੋਂ ਉਹਨਾਂ ਦੱਸਿਆ ਵੀ ਮੁਨੀਰ ਅਫਸਰ ਸਾਹਿਬ ਨੇ ਉਹਨਾਂ ਨੂੰ ਬੜੀਆਂ ਧਮਕੀਆਂ ਲਵਾਈਆਂ, ਲੇਕਿਨ ਉਹਨਾਂ ਆਖਿਆ ਵੀ ਮੈਂ ਤੇ ਆਪਣਾ ਆਈਨੀ ਕਨਸਟੀਟਿਊਸ਼ਨਲ ਹੱਕ ਹੈ। ਉਹਨਾਂ ਨੇ ਕਿਹਾ ਇਹ ਸਿਟੀਜ਼ਨ ਇੰਪਾਵਰਮੈਂਟ ਹੈ, ਮੈਂ ਕਿਸੇ ਸਿਆਸੀ ਜਮਾਤ ਦਾ ਹਿੱਸਾ ਨਹੀਂ, ਇਹ ਸਿਟੀਜ਼ਨ ਇੰਪਾਵਰਮੈਂਟ ਹੈ। ਇੱਥੋਂ ਵੇਖ ਲਓ ਵੀ ਇੱਕ ਇਨਸਾਨ ਖਲੋ ਜੇ, ਉਹ ਜ਼ਨਾਨੀ ਹੋਵੇ ਤੇ ਭਾਵੇਂ ਬੰਦਾ ਹੋਵੇ। ਪਰ ਮੈਂ ਤੁਹਾਨੂੰ ਦੱਸਾਂ, ਜਦੋਂ ਦੀਆਂ ਯਾਸਮੀਨ ਰਾਸ਼ਦ ਸਾਹਿਬਾ ਖਲੋਤੀਆਂ ਨੇ, ਜਦੋਂ ਦੀ ਆਲੀਆ ਹਮਜ਼ਾ ਖਲੋਤੀ ਹੈ, ਔਰ ਤੁਹਾਨੂੰ ਪਤਾ ਹੀ ਹੈ ਸਾਰੀਆਂ ਕਿਹਦਾ ਮੈਂ ਨਾਂ ਲਵਾਂ, ਖਤੀਜਾ ਸ਼ਾਹ ਤੇ ਆਇਸ਼ਾ ਬੁੱਟਾ ਤੇ ਕਿਹੜੀ ਖਾਤੂਨ ਦਾ ਨਾਂ ਲਵਾਂ, ਸਨਮ ਜਾਵੇਦ, ਇਹ ਜਦੋਂ ਦੀਆਂ ਸਾਰੀਆਂ ਖਲੋਤੀਆਂ ਨੇ ਉਦੋਂ ਤੋਂ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਹੋਏਗਾ। ਹਾਲਾਂਕਿ ਅਸ਼ਬਾ ਕਾਮਰਾਨ ਵਰਗੀਆਂ ਭੈਣਾਂ ਤਾਂ ਪਹਿਲਾਂ ਵੀ ਦਲੇਰੀਆਂ ਕਰਨ ਡਈਆਂ ਸਨ ਨਾ, ਲੇਕਿਨ ਲੋਕਾਂ ਨੂੰ ਪਤਾ ਲੱਗਾ ਵੀ ਸਾਡੀਆਂ ਜ਼ਨਾਨੀਆਂ ਤੇ ਮਰਦਾਂ ਤੋਂ ਵੀ ਕਿਤੇ ਅੱਗੇ ਤਗੜੀਆਂ ਨੇ ਭਾਈ। ਉਹ ਹੁਣ ਅਸ਼ਬਾ ਕਾਮਰਾਨ ਸਾਹਿਬ ਨੇ ਢਾਹ ਲਿਆ ਜਨਾਬ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਨੂੰ, ਤੇ ਉਹ ਉਹਨਾਂ ਨੂੰ ਕੁਝ ਸਮਝ ਨਹੀਂ ਲੱਗਣ ਡਈ ਹੋਣੀ। ਹੁਣ ਅੰਦਰੋਂ ਸੂਤਰ ਸਾਨੂੰ ਦੱਸਦੇ ਨੇ ਵੀ ਉਹ ਆਰਮੀ ਚੀਫ ਨਾਲ ਮੁਲਾਕਾਤ ਕਰਨਗੇ, ਫਿਰ ਡਿਸਾਈਡ ਹੋਏਗੀ ਉਹਨਾਂ ਦੀ ਫੇਟ ਅੱਗੋਂ, ਵੀ ਉਹ ਫਿਰ ਨਾਦਰਾ ਦੇ ਵਿੱਚ ਹੀ ਆਪਣਾ ਘੁੰਮਣ ਘੇਰੀਆਂ ਪਾਉਣਗੇ। ਮੇਰਾ ਮਤਲਬ ਜਿਵੇਂ ਕੁੱਕੜ ਘੁੰਮਣ ਘੇਰੀ ਦਿੰਦਾ ਗਿੱਲੇ ਵੇਲੇ ਦੇ ਵਿੱਚ ਇੱਕ ਪਰ ਚੁੱਕ ਕੇ ਦੁਬਾਰਾ ਉੱਥੇ ਹੀ ਘੁੰਮਣ ਘੇਰੀ ਦੇਣਗੇ, ਜਾਂ ਕਿਤੇ ਆਸੇ ਪਾਸੇ ਕਿਸੇ ਹੋਰ ਗੁੱਠੇ ਲਾਇਆ ਜਾਏਗਾ ਉਹਨਾਂ ਨੂੰ। ਬਹਰਹਾਲ ਮੇਰਾ ਜਿਹੜਾ ਤਜਜ਼ੀਆ ਉਹ ਕਹਿੰਦਾ ਹੈ ਕਿ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਫਿਰ ਘੁੰਮਣ ਘੇਰੀ ਦੇ ਕੇ ਨਾਦਰਾ ਦੇ ਉੱਤੇ ਹੀ ਆਉਣਗੇ, ਕਿਉਂਕਿ ਇਹ ਉਹ ਕਬੂਤਰ ਨੇ ਜਿਹੜੇ ਉਸੇ ਛਤਰੀ ਦੇ ਬੈਠੇ ਨੇ ਜਿੱਥੇ ਦਾਣਾ ਦੂਣਾ ਜ਼ਿਆਦਾ ਹੋਵੇ। ਬਹਰਹਾਲ ਸਲਾਮ ਹੈ ਜੀ ਸਾਡਾ ਆਪਣੀ ਭੈਣ ਅਸ਼ਬਾ ਕਾਮਰਾਨ ਸਾਹਿਬਾ ਨੂੰ, ਔਰ ਉਹਨਾਂ ਦੀ ਜੁਰਤ ਨੂੰ, ਔਰ ਉਹਨਾਂ ਦੀ ਦਲੇਰੀ ਨੂੰ, ਉਹਨਾਂ ਦੀ ਕਾਬਲੀਅਤ ਨੂੰ, ਜਿਸ ਤਰੀਕੇ ਨਾਲ ਉਹਨਾਂ ਨੇ ਪੂਰੀ ਪਟੀਸ਼ਨ ਆਪ ਬਣਾਈ ਔਰ ਤਮਾਮ ਲੌਜ਼ ਨੂੰ ਪੜ੍ਹਿਆ ਔਰ ਆਪਣੇ ਕੇਸ ਨੂੰ ਪ੍ਰੈਜ਼ੈਂਟ ਕੀਤਾ ਔਰ ਕੇਸ ਜਿੱਤਿਆ। ਔਰ ਇੱਕ ਮੁਲਕ ਦੇ ਵਿੱਚ ਜਿੱਥੇ ਆਮ ਮੇਜਰ ਤੇ ਕਰਨਲ ਸਾਹਿਬ ਨਹੀਂ ਮਾਣ, ਉੱਥੇ ਲੈਫਟੀਨੈਂਟ ਜਨਰਲ ਮੁਨੀਰ ਅਫਸਰ ਸਾਹਿਬ ਜਿਹੜੇ ਹਾਜ਼ਰ ਸਰਵਿਸ ਸਨ, ਤਮਾਮ ਧਮਕੀਆਂ ਦੇ ਬਾਵਜੂਦ, ਤਮਾਮ ਹੈਰਾਸਮੈਂਟ ਦੇ ਬਾਵਜੂਦ ਉਹਨਾਂ ਨੇ ਇਹ ਕੇਸ ਜਿੱਤ ਕੇ ਤੇ ਉਹਨਾਂ ਨੂੰ ਪਲਟਾ ਕੇ ਉਹ ਮਾਰਿਆ। ਇੱਥੋਂ ਰਾਹ ਖੁੱਲ੍ਹ ਗਏ ਨੇ ਮੈਨੂੰ ਤੇ ਅੱਗੋਂ ਅੱਲਾ ਹੁਣ ਖੈਰ ਹੀ ਕਰੇ, ਮੈਨੂੰ ਤੇ ਲੈਫਟੀਨੈਂਟ ਜਨਰਲ ਸਤੀ ਸਾਹਿਬ ਦਾ ਵੀ ਮੁਸਤਕਬਲ ਇਹੀ ਲੱਗਦਾ। ਹੁਣ ਮੈਨੂੰ ਨਹੀਂ ਪਤਾ ਵੀ ਅਸ਼ਬਾ ਕਾਮਰਾਨ ਸਾਹਿਬਾ ਇਸ ਪਾਸੇ ਨੂੰ ਤੁਰਦੀਆਂ ਕਿ ਨਹੀਂ, ਸਾਰਾ ਭਾਰ ਉਹਨਾਂ ਨੇ ਤੇ ਨਹੀਂ ਚੁੱਕਣਾ। ਹੁਣ ਕੋਈ ਵਕੀਲ ਵੀ ਚੁੱਕ ਲਿਓ, ਸਪਰਿੰਗਾਂ ਵਾਲੇ ਚੁੱਕ ਲਓ, ਜਾਂ ਉਹ ਬਸ ਤੁਸੀਂ ਖਿਡਾਉਣਾ ਹੀ ਸੋ ਸਰਕਸ ਦੇ, ਬਸ ਉਂਝ ਹੀ ਜੰਪ ਮਾਰਦੇ ਸੋ ਥੱਲਿਓਂ ਤਾਂ ਨੂੰ ਤੇ ਉੱਤੋਂ ਥੱਲੇ ਨੂੰ। ਮੇਰਾ ਮਤਲਬ ਹੁਣ ਮੇਰੇ ਵੀਰ ਕੁਝ ਕਰੋ, ਤੁਹਾਡੇ ਕੋਲੋਂ ਸਾਨੂੰ ਉਮੀਦਾਂ ਨੇ, ਕੋਈ ਕੇਸ ਸ਼ੇਸ ਪਾਓ, ਹੁਣ ਸਤੀ ਸਾਹਿਬ ਦੇ ਉੱਤੇ ਵੀ ਪਾਓ, ਵੀ ਤੇ ਮੇਰਾ ਖਿਆਲ ਇੰਝ ਹੀ ਆ ਗਏ ਨੇ ਜਿਵੇਂ ਮੁਨੀਰ ਅਫਸਰ ਸਾਹਿਬ ਆਏ ਸਨ। ਤੇ ਪਹਿਲੀ ਤਾਂ ਜਨਾਬ ਇਹ ਅਪਡੇਟ ਸੀ। ਹੁਣ ਅਗਲੇ ਪਾਸੇ ਚੱਲਦੇ ਜੀ, ਅੱਜ ਦੇ ਜਲਸੇ ਦੀ ਕੁਇੱਕ ਅਪਡੇਟ ਦੇਣੀ ਹੈ ਤੁਹਾਨੂੰ ਮੈਂ, ਕਿ ਉਰਦੂ ਵੀਲੌਗ ਦੇ ਵਿੱਚ ਮੈਂ ਤਫਸੀਲੀ ਗੱਲ ਉੱਤੇ ਕੀਤੀ। ਕੁਇੱਕ ਅਪਡੇਟ ਦੋ ਨੇ। ਇੱਕ ਤੇ ਕਿ ਅੱਜ ਕੋਈ ਫੜਨ ਫੜਾਈ ਨਹੀਂ ਹੋਣੀ, ਕੋਈ ਉੱਥੇ ਲਿੱਤਰ ਪਰੇਡ ਨਹੀਂ ਹੋਣੀ, ਕਿਉਂਕਿ ਅਦਾਲਤ ਦੀ ਇਜਾਜ਼ਤ ਵੀ ਹੈ, ਹਕੂਮਤ ਦੀ ਇਜਾਜ਼ਤ ਵੀ ਹੈ, ਤੇ ਇਹਨਾਂ ਫੜਨਾ ਫੁੜਨਾ ਕੋਈ ਨਹੀਂ ਅੱਜ ਕਿਸੇ ਨੂੰ। ਇਸ ਲਈ ਬਿਲਕੁਲ ਨਿਸਰ ਕੇ ਜਲਸੇ ਜਾਓ, ਠੰਡੇ ਹੋ ਕੇ ਜਾਓ, ਕੋਈ ਮਸਲਾ ਨਹੀਂ। ਹਾਂ, ਇੱਕ ਮਸਲਾ ਹੈ, ਇੱਕ ਭੈੜੀ ਖਬਰ ਹੈ, ਇਹਨਾਂ ਕੰਟੇਨਰ ਲਾ ਕੇ ਤੁਹਾਡੇ ਰਾਹ ਡੱਕਣੇ ਨੇ। ਇਸ ਲਈ ਮੋਟਰਸਾਈਕਲ 'ਤੇ ਜਾਂ ਪੈਦਲ ਜਾਂ ਫਿਰ ਕਾਰ ਕਿਤੇ ਪਾਰਕ ਕਰਕੇ ਤੁਹਾਨੂੰ ਅੱਪੜਨਾ ਪੈਣਾ। ਇਹ ਡੱਕਣਗੇ ਤੁਹਾਨੂੰ, ਬਸ ਇੰਨਾ ਹੀ ਅੱਜ ਕਰ ਸਕਦੇ ਨੇ। ਉਹ ਦੁੱਧ ਦੇਣਾ ਪਰ ਮੀਂਗਣਾ ਪਾ ਕੇ ਉਹ ਹਰਕਤ ਕਰਨੀ ਹੈ, ਹੋਰ ਗੱਲ ਕੋਈ ਨਹੀਂ ਹੈ। ਕੰਟੇਨਰ 'ਤੇ ਹੁੰਦੇ ਨੇ ਐਕਸਪੋਰਟ ਵਧਾਉਣ ਵਾਸਤੇ, ਤੁਹਾਨੂੰ ਚੇਤਾ ਹੀ ਹੈ ਵੀ ਅਸੀਂ ਇੱਕ ਪਾਸੇ ਐਕਸਪੋਰਟ ਵਧਾਉਣੀ, ਲੇਕਿਨ ਪੂਰੇ ਪਾਕਿਸਤਾਨ ਦੇ ਕੰਟੇਨਰ ਅੱਜ ਅਸੀਂ ਰਾਹ ਡੱਕਣ ਵਾਸਤੇ ਲਾਏ ਨੇ ਹਰ ਥਾਂ ਦੇ ਉੱਤੇ। ਲੇਕਿਨ ਉਹ ਹੀ ਗੱਲ ਹੈ ਜਿਹੜੀ ਮਰਾਸੀ ਨੂੰ ਦੋ ਤਲਵਾਰਾਂ ਲੱਭੀਆਂ ਤੇ ਉਹਨੇ ਵੈਲਡ ਕਰਾ ਕੇ ਚਿਮਟਾ ਬਣਾ ਲਿਆ, ਤੋਹਫੇ ਜਿਹਨੂੰ ਲੱਭੀਆਂ ਸੀ। ਇਹਨਾਂ ਦਾ ਵੀ ਉਹੀ ਹਾਲ ਹੈ, ਜਿਹੜੀ ਐਕਸਪੋਰਟ ਵਾਲੀ ਸ਼ੈ ਹੈ ਉਹਨੂੰ ਰਾਹ ਡੱਕਣ ਦੇ ਉੱਤੇ ਲਾਤਾ। ਬਹਰਹਾਲ ਮੁਖਤਸਰ ਗੱਲ ਇਹ ਹੈ ਕਿ ਅੱਜ ਜਨਾਬ ਤੁਸੀਂ ਜਲਸੇ ਤੇ ਅੱਪੜੋ, ਕਿਸੇ ਤੁਹਾਨੂੰ ਨਹੀਂ ਪੁੱਛਣਾ। ਹਾਂ, ਰਸਤੇ ਜ਼ਰੂਰ ਰੋਕ ਕੇ ਜਾਣਗੇ ਤੇ ਇੰਜ ਕਰਕੇ ਨਿਕਲ ਜਾਓ। ਵੀਡੀਓ ਤੁਹਾਨੂੰ ਵਿਖਾ ਰਹੇ ਵੀ ਕਿਸ ਤਰ੍ਹਾਂ ਉੱਥੋਂ ਲੋਕ ਗੱਡੀਆਂ ਕੱਢ ਰਹੇ ਨੇ, ਇੰਜੀ ਤੁਸੀਂ ਕੱਢ ਕੇ ਚਲੇ ਜਾਓ। ਅੱਜ ਤੁਹਾਨੂੰ ਫੜਨਾ ਫੜਾਉਣਾ ਕੁਛ ਨਹੀਂ। ਹਾਂ, ਦੂਜੀ ਗੱਲ ਕੁਇਕਲੀ ਦੱਸਦੇ ਹਾਂ, ਅੱਜ ਇਹਨਾਂ ਨਵਾਂ ਸ਼ੋਸ਼ਾ ਛੱਡਣਾ। ਹੁਣੇ 10 ਵਜੇ ਇਹਨਾਂ ਬਹਾ ਦੇਣੇ ਨੇ ਟੀਵੀ ਤੇ ਬੰਦੇ, ਔਰ ਉਸ ਤੋਂ ਬਾਅਦ ਵੀ ਸਾਰਾ ਦਿਨ ਇਹਨਾਂ ਨੇ ਹੀ ਕਲਕਾਰੀਆਂ ਮਾਰਨੀਆਂ ਨੇ। ਔਰ ਉਹ ਇਹਨਾਂ ਨੇ ਕੀ ਮਾਰਨੀਆਂ ਨੇ, ਉਹ ਇਹਨਾਂ ਨੇ ਕੋਸ਼ਿਸ਼ ਕਰਨੀ ਹੈ ਕੋਈ ਨਾ ਕੋਈ ਨਵੇਂ ਇਹਨਾਂ ਨੇ ਭਰਿੰਡਾਂ ਛੱਡਣੀਆਂ ਨੇ। ਅੱਜ ਆਪਣੇ ਭਰਿੰਡਾਂ, ਉਹ ਤਬੂੜੀਆਂ, ਮੇਰਾ ਮਤਲਬ ਹੈ ਕਿ ਉਹ ਇਹਨਾਂ ਛੱਡਣੀਆਂ ਨੇ, ਬਿੜਾਂ ਜਿਹਨਾਂ ਨੂੰ ਆਉਂਦੇ ਨੇ ਉਰਦੂ 'ਚ, ਉਹ ਇਹਨਾਂ ਛੱਡਣੀਆਂ ਨੇ ਅੱਜ। ਕਦੀ ਆਖਣਗੇ ਜਨਰਲ ਫੈਜ਼ ਦੇ ਕੋਲੋਂ ਇਹ ਬਰਾਮਦ ਹੋ ਗਿਆ, ਕਦੀ ਆਖਣਗੇ ਫਲਾਣੇ ਦੇ ਝੁੱਗੇ ਦੇ ਵਿੱਚੋਂ ਘਰੋਂ ਕਿਸੇ ਥਾਂ ਦੇ ਉੱਤੋਂ ਉਹਦੇ ਕੋਲ ਐਟਮ ਬੰਬ ਦਾ ਨਕਸ਼ਾ ਬਰਾਮਦ ਹੋ ਗਿਆ, ਕਦੀ ਆਖਣਗੇ ਵੀ ਮੇਰਾ ਮਤਲਬ ਸਾਰਾ ਪਾਣੀ ਕੱਢ ਕੇ ਜ਼ਮੀਨ 'ਚੋਂ ਤੇ ਉਹ ਸਟਰਾਜ ਪਾ ਕੇ ਤੇ ਹਿੰਦੁਸਤਾਨ ਨੂੰ ਵੇਚ ਦੇਣਾ ਸੀ, ਕਦੀ ਆਖਣਗੇ ਵੀ ਉਹ ਜਿਹੜੀ ਲਾਠੀ ਹੈ ਜਿਹੜੀ ਐਡੀ ਲੰਮੀ ਹੈ ਸਾਡੇ ਕੋਲ ਪਈ ਹੈ ਛੁਪਾ ਕੇ ਰੱਖੀ ਹੈ ਅਸੀਂ, ਜਿਹਦੇ ਨਾਲ ਬੱਦਲ ਇੰਜ ਕਰਕੇ ਤੇ ਅਸੀਂ ਮੀਂਹ ਪਵਾਈ ਦਾ, ਉਹ ਲਾਠੀ ਵੇਚ ਦੇਣ ਲੱਗਾ ਸੀ ਕੋਈ ਅਮਰੀਕਾ ਨੂੰ। ਤੇ ਮੇਰਾ ਮਤਲਬ ਇਹੋ ਜਿਹੀਆਂ ਗੱਲਾਂ ਜਿਨ੍ਹਾਂ ਦਾ ਕੋਈ ਸਰ ਪੈਰ ਨਹੀਂ ਹੋਏਗਾ, ਗਲੀਜ਼ ਗੱਲਾਂ,
ਉਹੋ ਜਿਹਾ ਅੱਜ ਮਾਮਲਾ ਛੱਡਿਆ ਜਾਏਗਾ ਸਾਰਾ ਦਿਨ ਫੈਸਲ ਵਾਡਾ ਸਾਹਿਬ ਨੂੰ ਤੇ ਦੂਜਿਆਂ ਨੂੰ ਟੀਵੀ ਤੇ ਬਹਾ ਕੇ। ਮਕਸਦ ਹੋਏਗਾ ਵੀ ਤੁਸੀਂ ਜਲਸੇ ਤੇ ਗੱਲ ਨਾ ਕਰੋ, ਤੁਸਾਂ ਉਹਦੇ ਆਪੋਜ਼ਿਟ ਗੱਲ ਕਰਨੀ, ਤੁਸਾਂ ਇਹਨਾਂ ਸਾਰਿਆਂ ਨੂੰ ਅੱਜ ਇਗਨੋਰ ਕਰਨਾ। ਜਿਹੋ ਜਿਹੇ ਮਰਜ਼ੀ ਭੰਬੜ ਭੂਸੇ ਛੱਡਣ ਉੱਥੇ ਬਹਿ ਕੇ ਟੀਵੀ ਤੇ, ਤੁਸਾਂ ਚੁੱਪ ਕਰਕੇ ਜਿਹੜਾ ਜਲਸੇ ਤੇ ਗੱਲ ਕਰਨੀ, ਜਲਸੇ ਨੂੰ ਸੈਲੀਬ੍ਰੇਟ ਕਰਨਾ। 16-18 ਮਹੀਨੇ ਬਾਅਦ ਜਲਸਾ ਹੋਣ ਡਿਆ, ਤੁਸਾਂ ਉਹਦੇ ਤੇ ਗੱਲ ਕਰਨੀ ਅਗਲੇ 48 ਘੰਟੇ। ਇਹਨਾਂ ਨੂੰ ਜਵਾਬ ਨਹੀਂ ਦੇਣੇ। ਜੇ ਇਹਨਾਂ ਨਾਲ ਅੰਗੇਜ ਹੋਵੋਗੇ, ਇਹ ਚਾਹੁੰਦੇ ਨੇ, ਤੇ ਤੁਹਾਡੀ ਤਵਾਨਾਈ ਸਾਰੀ ਇਹਨਾਂ ਵਾਲੇ ਪਾਸੇ ਲੱਗ ਜਾਏਗੀ ਤੇ ਜਲਸੇ ਦਾ ਕੰਮ ਜਿਹੜਾ ਨਹੀਂ ਹੋਏਗਾ ਫਿਰ। ਇਸ ਲਈ ਪਹਿਲਾਂ ਜਲਸੇ ਤੇ ਜਾਣ ਦੀਆਂ ਗੱਲਾਂ ਕਰੋ, ਉਸ ਤੋਂ ਬਾਅਦ ਜਲਸੇ ਦੀਆਂ ਗੱਲਾਂ ਕਰੋ, ਤੇ ਉੱਥੋਂ ਜਲਸੇ ਤੋਂ ਆਉਣ ਦੀਆਂ ਗੱਲਾਂ ਕਰੋ। 48 ਘੰਟੇ ਬਾਅਦ ਜਲਸੇ ਤੇ ਹੀ ਗੱਲ ਹੋਣੀ ਚਾਹੀਦੀ ਹੈ। ਇਹ ਤੁਸੀਂ ਜ਼ਿਹਨ 'ਚ ਰੱਖਣੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ ਉਹ ਭਾ ਸਫਦਰ ਹੈ। ਤੁਹਾਨੂੰ ਪਤਾ ਭਾ ਸਫਦਰ ਹਰ 5ਵੇਂ-10ਵੇਂ ਦਿਨ ਕੋਈ ਗੱਲ ਨਾ ਕਰੇ ਕਮਲੀ। ਅੱਛਾ, ਭਾ ਸਫਦਰ ਬੜਾ ਸਿਆਣਾ, ਉਹਨੂੰ ਕਿਉਂਕਿ ਰੋਟੀ ਟੁੱਕਰ ਚੰਗਾ ਨਹੀਂ ਦਿੰਦੇ, ਤੁਹਾਨੂੰ ਪਤਾ ਹੀ ਹੈ, ਤੇ ਉਹ ਵੀ ਫਿਰ ਬਦਲੇ ਲੈਂਦਾ। ਉਹ ਦੱਸਦਾ ਵੀ ਬਾਜੀ ਸਾਡੀ ਦੀ ਚੁਆਇਸ ਕਿੰਨੀ ਚੰਗੀ ਹੈ, ਉਹ ਫਿਰ ਦੱਸਣ ਦੀ ਕੋਸ਼ਿਸ਼ ਕਰਦੇ ਨੇ। ਭਾ ਸਫਦਰ ਨੇ ਨਵਾਂ ਬਿਆਨ ਦਿੱਤਾ। ਉਹਨਾਂ ਕਿਹਾ ਜੀ 9 ਮਈ ਜਿਹੜਾ ਹੈ ਨਾ, ਇਹ ਵੇਖੋ ਕਿੱਡਾ ਸਿਆਣਾ ਕੰਮ ਕੀਤਾ ਭਾ ਸਫਦਰ ਨੇ। ਲੇਟ ਹੋ ਗਿਆ, ਜ਼ਰਾ ਪਹਿਲਾਂ ਦੱਸਣਾ ਤੇ ਚੌਧਰੀ ਸਾਹਿਬ ਨੇ ਵੀ ਇਹ ਲੈ ਲੈਣਾ ਸੀ, ਚੌਧਰੀ ਨਿਜ਼ਾਮਦੀਨ ਸਾਹਿਬ ਨੇ ਲੈ ਕੇ ਤੇ ਕੇਸ ਵੀ ਬਣਾ ਛੱਡਣਾ ਸੀ। ਥੋੜਾ ਭਾ ਸਫਦਰ ਲੇਟ ਹੋ ਗਿਆ। ਭਾ ਸਫਦਰ ਨੇ ਕਿਹਾ ਜੀ 9 ਮਈ ਜਿਹੜਾ ਹੈ ਨਾ, ਇਹ ਹਿੰਦੁਸਤਾਨ ਦੇ ਕਹਿਣ ਤੇ ਕੀਤਾ ਪੀਟੀਆਈ ਨੇ। ਬੱਲੇ ਹੋ ਸ਼ੇਰ ਬੱਗਿਆ। ਇਹ ਕਿਸੇ ਨੇ ਮੈਨੂੰ ਪੁੱਛਿਆ ਸੀ ਵੀ ਸ਼ੇਰ ਬੱਗਾ ਕੀ ਹੁੰਦਾ। ਇਹੋ ਜਿਹੀਆਂ ਗੱਲਾਂ ਦੇ ਵਿੱਚ ਸਿਆਣਿਆਂ ਕੋਲ ਪੁੱਛਿਆ ਕਰੋ। ਜੇ ਸਾਰੀਆਂ ਗੱਲਾਂ ਤੁਹਾਨੂੰ ਮੈਂ ਦੱਸ ਦਿੱਤੀਆਂ ਤੇ ਆਪਣੇ ਦਾਦੇ ਬਾਬੇ ਕੋਲ ਕਿਦੋਂ ਬਵੋਗੇ ਪੁੱਤਰ? ਕਿਸੇ ਦਾਦੇ ਬਾਬੇ ਕੋਲ ਵਿਆਹ ਕਰੋ, ਕਿਸੇ ਦਾ ਹੁੱਕਾ ਤੱਤਾ ਕਰਕੇ ਦਿਆ ਕਰੋ। ਮੇਰਾ ਮਤਲਬ ਹੈ ਹੁੱਕੇ ਦਾ ਪਾਣੀ ਬਦਲਿਆ ਕਰੋ, ਕੋਈ ਲਾਗੇ ਵਿਆਹ ਕਰੋ, ਕੋਈ ਉਹਨਾਂ ਕੋਲ ਪਿਆਰ ਲਿਆ ਕਰੋ, ਕੋਈ ਮੇਰਾ ਮਤਲਬ ਕੋਈ ਉਹਨਾਂ ਦੀਆਂ ਪਿੰਨੀਆਂ ਛਿੰਨੀਆਂ ਘੁੱਟਿਆ ਕਰੋ, ਕੋਈ ਤੇਲ ਛਿਲ ਮਾਰਿਆ ਕਰੋ, ਤਾਂ ਕਿ ਤੁਹਾਨੂੰ ਇਹੋ ਜਿਹੀਆਂ ਗੱਲਾਂ ਸੁਣਾਉਣ ਵੀ ਸ਼ੇਰ ਬੱਗੇ ਕੌਣ ਹੁੰਦੇ ਨੇ। ਤੇ ਇਹ ਮੈਂ ਤੇ ਆਪਣੇ ਵੀਰ ਨੂੰ ਸ਼ੇਰ ਬੱਗਾ ਹੀ ਆਖਾਂਗਾ ਵੀ ਜਿਹਨੂੰ ਇਹ ਤਕਰੀਬਨ ਕੋਈ ਕਈ ਮਹੀਨਿਆਂ ਤੋਂ ਬਾਅਦ ਚੇਤੇ ਆਇਆ ਕਿ ਇੰਡੀਆ ਦੇ ਕਹਿਣ ਦੇ ਉੱਤੇ ਤਹਿਰੀਕ ਇਨਸਾਫ ਨੇ ਕੀਤਾ ਸੀ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਉਹ ਇਹ ਰੱਖਣੀ ਹੈ ਕਿ ਹਨੀਫ ਅਬਾਸੀ ਸਾਹਿਬ ਨੇ ਕਿਹਾ ਕਿ 1 ਸਾਲ ਤੋਂ ਵਿਚਾਰਾ ਜਿਹੜਾ ਜੇਲੇ ਪਿਆ ਤੇ 10 ਬੰਦੇ ਨਹੀਂ ਨਿਕਲਦੇ। ਤੇ ਬੰਗਲਾਦੇਸ਼ ਦੇ ਬਾਰ-ਬਾਰ ਹਵਾਲੇ ਦਿੰਦੇ ਨੇ। ਬੰਗਲਾਦੇਸ਼ ਤੇ ਅਜ਼ੀਮ ਕੌਮ ਹੈ, ਉਹ ਤੇ ਕੁਰਬਾਨੀਆਂ ਦੇਣ ਵਾਲੀ ਕੌਮ ਹੈ। ਹੁਣੇ ਚੇਤੇ ਕਰੋ, ਹੁਣੇ ਜਿਸ ਵੇਲੇ ਚੇਤੇ ਕਰਨਾ ਹੈ ਤੁਸੀਂ, ਬੜੇ ਹੀ ਬੇਸ਼ਰਮ ਨੇ ਵੈਸੇ। ਹੁਣੇ ਜਿਸ ਵੇਲੇ ਇਮਰਾਨ ਖਾਨ ਸਾਹਿਬ ਦੇ ਉਹ ਟਵਿੱਟਰ ਅਕਾਊਂਟ ਤੋਂ ਇੱਕ ਵੀਡੀਓ ਹੋਈ ਸੀ, ਉਸ ਵੇਲੇ ਸ਼ੇਖ ਮੁਜੀਬੁਰ ਰਹਿਮਾਨ ਨੂੰ ਇੱਕ ਗद्दार ਆ, ਹੁਣ ਉਹਨਾਂ ਦੀਆਂ ਤਾਰੀਫਾਂ ਕਰਨ ਡਏ ਨੇ। ਆਂਦੇ ਨੇ ਕਿ ਬੰਗਲਾਦੇਸ਼ ਵਾਲੀ ਤੇ ਅਜ਼ੀਮ ਕੌਮ ਹੈ ਤੇ ਉਹ ਤੇ ਕੁਰਬਾਨੀਆਂ ਦੇਣ ਵਾਲੀ। ਤੁਸੀਂ ਆਪਣੇ ਵੱਲ ਵੇਖੋ ਪਹਿਲੇ, ਤੁਸੀਂ ਮਤਲਬ ਪੂਰੀ ਪਾਕਿਸਤਾਨੀ ਕੌਮ ਦੀ ਤੋਹੀਨ ਕਰ ਰਹੇ ਨੇ। ਜਨਾਬ ਹਨੀਫ ਅਬਾਸੀ ਸਾਹਿਬ ਆਂਦੇ ਇਹਨਾਂ ਨਹੀਂ ਨਿਕਲਣਾ, 10 ਬੰਦੇ ਵੀ ਨਿਕਲ ਆਏ ਤਾਂ ਮੈਂ ਗੱਲ ਕਰਾਂਗਾ। ਉਹ ਇਹ ਆਪਣੇ ਥਾਂ ਤੇ ਸੱਚੇ ਨੇ। ਨਵਾਜ਼ ਸ਼ਰੀਫ ਕਦਮ बढ़ाओ ਹਮ ਤੁਮਾਰੇ ਸਾਥ ਹੈ, ਉਹ ਗਾਂਹ ਹੋਇਆ ਤੇ ਪਿੱਛੇ ਬੰਦਾ ਹੀ ਕੋਈ ਨਹੀਂ ਸੀ। ਉਹ ਕਿਉਂਕਿ ਉਹ ਤਾਂ ਬਿਰਿਆਨੀ ਦੀਆਂ ਪਲੇਟਾਂ ਦੇ ਉੱਤੇ ਬੰਦੇ ਸਨ, ਚੂਰੀ ਖਾਣ ਵਾਲੇ ਮਜਨੂ ਸਨ, ਉਹ ਕੋਈ ਲਾਠੀਆਂ ਖਾਣ ਵਾਲੇ ਤੇ ਨਾਲ ਨਹੀਂ ਸਨ। ਤੇ ਅਬਾਸੀ ਸਾਹਿਬ ਨੂੰ ਉਹੀ ਵਕਤ ਲੱਗਦਾ, ਲੇਕਿਨ ਹੁਣ ਵਕਤ ਬਦਲ ਗਿਆ। ਆਵਾਮ ਖਲੋਤੀ ਹੈ ਤੇ ਬੜੇ ਨਿੱਘਰ ਤਰੀਕੇ ਦੇ ਨਾਲ ਆਪਣੇ ਕਪਤਾਨ ਦੇ ਨਾਲ ਖਲੋਤੀ ਹੈ, ਬੜੇ ਚੜ੍ਹਵੇਂ ਤਰੀਕੇ ਨਾਲ ਖਲੋਤੀ ਹੈ। ਤੇ ਅਬਾਸੀ ਸਾਹਿਬ ਨੂੰ ਅਸਲ ਦੇ ਵਿੱਚ ਸੱਦਿਆ ਗਿਆ ਸੀ ਇਸਲਾਮਾਬਾਦ ਮਾਰਗਲਾ ਰੋਡ ਦੇ ਲਾਗੇ ਕਿਤੇ। ਹਾਲਾਂ ਇਹਨਾਂ ਤੋਬਾ ਤੋਬ ਕੀਤੀ ਸੀ ਪਿੱਛੋਂ ਜੋ ਵੀ ਹੋਇਆ ਸੀ ਨਾ ਇਹਨਾਂ ਦੇ ਨਾਲ, ਤੇ ਉਸ ਤੋਂ ਬਾਅਦ ਇਹਨਾਂ ਤੋਬਾ ਤੋਬ ਕੀਤੀ ਸੀ ਮੈਂ ਇਹੋ ਜਿਹੇ ਹੁਣ ਗੰਦੇ ਕੰਮ ਨਹੀਂ ਕਰਨੇ। ਪਰ ਉੱਥੇ ਬਹਿ ਕੇ ਇਹਨਾਂ ਦੀਆਂ ਪਿੰਨੀਆਂ ਨੂੰ ਵੀ ਤੇਲ ਮਾਰਿਆ ਗਿਆ ਚੰਗੀ ਤਰ੍ਹਾਂ, ਤੇ ਇਹਨਾਂ ਨੂੰ ਇਹ ਸਮਝਾਇਆ ਗਿਆ ਵੀ ਤੁਸੀਂ ਹੁਣ ਪੁੱਠੀਆਂ ਸਿੱਧੀਆਂ ਗੱਲਾਂ ਕਰਨੀਆਂ, ਤੁਹਾਨੂੰ ਫਿਰ ਅਸੀਂ ਵਜ਼ੀਰ ਬਣਾ ਦਿਆਂਗੇ। ਇਹ ਹੁਣ ਜਨਾਬ ਵਜ਼ੀਰ ਬਣਨ ਦੇ ਚੱਕਰ 'ਚ ਭਾ ਹੋਣੀ ਜਿਹੜੇ ਇਹਨਾਂ ਬਸ ਲੀਹਾਂ ਹੀ ਭੰਨੀ ਜਾਂਦੇ ਨੇ। ਪੁੱਤਰ ਹੁਣ ਲੀਹਾਂ ਭੰਨਣਾ ਕੀ ਹੁੰਦਾ? ਇਹ ਜਿਸ ਵੇਲੇ ਹਲ ਵਗਦਾ ਹੋਵੇ ਤੇ ਉੱਥੇ ਜਾਣਾ, ਉਹ ਵੀ ਜੀ ਢੱਗਿਆਂ ਦੇ ਨਾਲ। ਢੱਗਿਆਂ ਦਾ ਮਤਲਬ ਬੌਲਦਾਂ ਦੇ ਨਾਲ। ਬੌਲਦਾਂ ਦਾ ਮਤਲਬ ਕੀ ਹੈ ਉਹ ਹੁਣ ਤੁਸੀਂ ਕਿਸੇ ਸਿਆਣੇ ਕੋਲ ਪੁੱਛ ਲਓ। ਤੇ ਉੱਥੇ ਵੇਖਣਾ ਵੀ ਲੀਹਾਂ ਭੰਨਣ ਵਾਲਾ ਕੌਣ ਹੁੰਦਾ ਤੇ ਲੀਹਾਂ ਭੰਨਣ ਦਾ ਨੁਕਸਾਨ ਕੀ ਹੁੰਦਾ। ਇਹ ਹੁਣ ਚੌਧਰੀ ਜਿਹੜਾ ਹੈ, ਇਹ ਅਬਾਸੀ ਸਾਹਿਬ ਲੀਹਾਂ ਭੰਨਣ ਡਏ ਨੇ ਤੇ ਇਹ ਵਜ਼ਾਰਤ ਮੰਗਦਾ ਸ਼ਾਇਰ। ਇੱਥੇ ਦੇਖਦੇ ਲੱਭਦੀ ਹੈ ਕਿ ਨਹੀਂ। ਅੱਛਾ ਜੀ, ਅਗਲੀ ਖਬਰ ਤੁਹਾਨੂੰ ਜਿਹੜੀ ਦੇਣੀ ਉਹ ਇਹ ਕਿ ਅਹਿਮਦ ਫਰਾਦ ਸਾਹਿਬ ਨੇ ਫਰਮਾਇਆ ਹੈ ਵੀ ਇੱਕ ਜਲਸੇ ਤੋਂ ਇੰਨਾ ਖੌਫ, ਲੋਕਾਂ ਦੇ ਘਰਾਂ ਦੇ ਦਰਵਾਜ਼ੇ ਤੋੜ ਕੇ ਉਹਨਾਂ ਨੂੰ ਗ੍ਰਿਫਤਾਰ ਕਰਦੇ ਰਹੇ ਨੇ 2-3 ਦਿਨ। ਉਹਨਾਂ ਕਿਹਾ ਹੈ ਕਿ ਇਹ ਹੁਣ ਅਵਾਮੀ ਰਸਤੇ ਦੇ ਵਿੱਚ ਕੋਈ ਸ਼ੈ ਆ ਨਹੀਂ ਸਕਣੀ, ਕਿਉਂਕਿ ਅਵਾਮ ਨੂੰ ਸਾਰੀ ਗੱਲ ਪਤਾ ਲੱਗ ਗਈ ਹੈ। ਤੇ ਹੁਣ ਇਮਰਾਨ ਖਾਨ ਦੀ ਔਰ ਪੀਟੀਆਈ ਦੀ ਜਿਹੜੀ ਵਾਪਸੀ ਉਹ ਤਾਂ ਹੋਣੀ ਹੈ, ਲੇਕਿਨ ਇਹਨਾਂ ਦਾ ਬਸ ਇਹ ਡਰ ਹੈ ਵੀ ਜੇ ਅਵਾਮ ਨਿਕਲ ਆਈ ਤਾਂ ਵਾਪਸੀ ਤੇਜ਼ੀ ਨਾਲ ਹੋ ਜਾਣੀ ਹੈ ਤੇ ਇਹ ਨਾ ਹੋ ਜਾਏ ਕਿਤੇ। ਅੱਛਾ ਜੀ, ਅਗਲੀ ਖਬਰ ਜਿਹੜੀ ਉਹ ਬੜੀ ਇੰਟਰਸਟਿੰਗ ਹੈ ਜੀ। ਜਬਰਾਨ ਨਾਸਰ ਸਾਹਿਬ ਇੱਕ ਟਵੀਟ ਕੀਤਾ, ਵਕੀਲ ਨੇ, ਮੰਨੇ ਪਰਮੰਨੇ ਵਕੀਲ ਨੇ, ਉਹ ਵੀ ਕਰਾਚੀ ਤੋਂ। ਅਸੀਂ ਵੀ ਕਿਸੇ ਵੇਲੇ ਉਹਨਾਂ ਦੇ ਉੱਤੇ ਤਨਕੀਦਾਂ ਕਰਦੇ ਹੁੰਦੇ ਸਾਂ ਕਿਸੇ ਜ਼ਮਾਨੇ ਦੇ ਵਿੱਚ, ਕਿਉਂਕਿ ਉਹ ਵੀ ਚੌਧਰੀ ਸਾਹਿਬ ਦੇ ਖਿਲਾਫ ਟਵੀਟ ਕਰਦੇ ਸਨ। ਅਸੀਂ ਚੌਧਰੀ ਸਾਹਿਬ ਨੂੰ ਹਰ ਥਾਂ 'ਤੇ ਮੇਰਾ ਮਤਲਬ ਉਹਨਾਂ ਦਾ ਦਫਾ ਕਰਦੇ ਸਾਂ। ਅਤੇ ਉਹ ਹੁਣ ਜਬਰਾਨ ਨਾਸਰ ਸਾਹਿਬ ਇੱਕ ਟਵੀਟ ਕੀਤਾ। ਉਹਨਾਂ ਆਖਿਆ ਮੈਂ ਹੈਰਾਨ ਕਿ ਸਾਡੇ ਕੋਲ, ਇਹ ਬੜਾ ਮਾਨੀਖੇਜ਼ ਟਵੀਟ ਹੈ। ਉਹਨਾਂ ਆਖਿਆ ਮੈਂ ਹੈਰਾਨ ਹੈ ਕਿ ਸਾਡੇ ਕੋਲ ਇੱਕ ਵੀ ਹੋਣਹਾਰ
ਲੈਫਟੀਨੈਂਟ ਜਨਰਲ ਨਹੀਂ ਹੈਗਾ ਜਿਹਨੂੰ PCB ਦਾ ਚੇਅਰਮੈਨ ਲਾ ਦਈਏ। ਮਤਲਬ ਹਰ ਥਾਂ ਤੇ ਚਲਾਤਾ ਹੈ। PTA ਭਾਵੀਜ਼ ਨੂੰ ਦੇ ਦਿੱਤਾ ਹੈ, ਤੁਹਾਨੂੰ ਪਤਾ ਹੈ। ਇੱਥੇ ਮਨੀਰ ਅਫਸਰ ਸਾਹਿਬ ਨਾਦਰਾਜ ਲਾ ਛੱਡੇ, ਇਸ ਪਬਲਿਕ ਸਰਵਿਸ ਦੇ ਉੱਤੇ ਦੂਜੇ ਲਾਤੇ, ਸੱਤੀ ਸਾਹਿਬ ਲੈਫਟੀਨੈਂਟ ਜਨਰਲ। ਤੇ ਮੇਰਾ ਮਤਲਬ ਹਰ ਪਾਸੇ ਹੀ ਲਾਏ ਨੇ। ਉਹਨਾਂ ਕਿਹਾ ਵੀ ਮੋਹਸਨ ਨਕਵੀ ਸਾਹਿਬ ਵੈਸੇ ਤੇ ਉਹਨਾਂ ਕਿਹਾ ਵੀ ਉਹ ਵੀ ਨਕਵੀ ਸਾਹਿਬ ਵੀ ਜਨਰਲ ਸਾਹਿਬ ਦੀ ਸਿਫਾਰਿਸ਼ ਨਾਲ ਹੀ ਆਏ ਨੇ, ਉਹਨਾਂ ਦੇ ਹੀ ਬੰਦੇ ਨੇ, ਲੇਕਿਨ ਹੈ ਤੇ ਫਿਰ ਵੀ ਸਿਵਿਲੀਅਨ ਹੀ ਨੇ ਨਾ, ਅਕਲ ਤੇ ਘੱਟ ਹੀ ਹੈ। ਤੇ ਕੀ ਪੂਰੀ ਫੌਜ ਦੇ ਵਿੱਚ ਇੱਕ ਵੀ ਲੈਫਟੀਨੈਂਟ ਜਨਰਲ ਨਹੀਂ ਹੈਗਾ ਜਿਹਨੂੰ ਅਸੀਂ PCB ਦੀ ਚੇਅਰਮੈਨਸ਼ਿਪ ਦੇ ਦਈਏ, ਤਾਂ ਕਿ PCB ਨੂੰ ਵੀ ਤਰੱਕੀਆਂ ਦੇ ਉੱਤੇ ਲੈ ਕੇ ਜਾਈਏ ਜਿਵੇਂ ਅਸੀਂ ਬਾਕੀ ਮਹਿਕਮਿਆਂ ਨੂੰ ਲੈ ਕੇ ਜਾ ਰਹੇ। ਭਾਈ ਬੱਲੇ ਵੇ ਬੱਲੇ। ਵੈਸੇ ਜਬਰਾਨ ਨਾਜ਼ਰ ਸਾਹਿਬ ਗੱਲ ਬੜੀ ਤੁਸੀਂ ਜ਼ਬਰਦਸਤ ਕੀਤੀ ਹੈ। ਇਹ ਹੁਣ ਤੁਹਾਨੂੰ ਲੱਗਦਾ ਵੀ ਤੁਸੀਂ ਮਜ਼ਾਕ ਉਡਾਇਆ, ਅਗਲਿਆਂ ਇਸ ਗੱਲ ਨੂੰ ਸੀਰੀਅਸ ਲੈ ਜਾਣਾ। ਤੇ ਹੁਣ ਵੇਖ ਲਿਓ PCB ਤੇ ਵੀ ਕੋਈ ਨਾ ਕੋਈ ਜਨਰਲ ਸਾਹਿਬ ਹੀ ਆਉਣਗੇ ਤੇ ਫਿਰ ਲੈਫਟ ਰਾਈਟ ਅਬਾਊਟ ਟਰਨ ਤੇ ਹੁਸ਼ਿਆਰ ਹੋਇਆ ਕਰੇਗਾ। ਸਾਰੇ ਜਿਹੜੇ ਕ੍ਰਿਕਟ ਦੇ ਪਲੇਅਰ ਨੇ ਨਾ, ਇਹ ਬੰਨਿਆ ਕਰਨਗੇ ਇਹਨਾਂ ਦੇ ਉੱਤੇ ਵਜ਼ਨ ਤੇ ਚੜਿਆ ਕਰਨਗੇ ਪਹਾੜੀਆਂ ਫਿਰ ਖੈਰ ਦੇ ਨਾਲ, ਤੇ ਇਹ ਇਹਨਾਂ ਨੂੰ ਆਪੇ ਸਿੱਧਾ ਕਰ ਲੈਣਗੇ। ਜਿਹੜਾ 1965 ਤੋਂ ਬਾਅਦ ਇਹਨਾਂ ਦੀ ਗੰਦੀ ਰੇਟਿੰਗ ਆਈ ਹੈ ਨਾ ਸਾਰਿਆਂ ਤੋਂ ਟੈਸਟ ਮੈਚ ਦੇ ਵਿੱਚ, ਇਹ ਵੇਖਣਾ ਹੁਣ ਜਨਰਲ ਸਾਹਿਬ ਹੀ ਇਹਨਾਂ ਨੂੰ ਠੀਕ ਕਰਨਗੇ। ਤੁਸੀਂ ਤਾਂ ਕੀਤਾ ਮਾਹੌਲ, ਅਗਲਿਆਂ ਸੀਰੀਅਸ ਲੈ ਲੈਣਾ ਤੇ ਫਿਰ ਵੇਖਣਾ ਕੀ ਬਣਦਾ ਹੈ। ਅੱਛਾ ਜੀ, ਅੱਗੋਂ ਜਿਹੜੀ ਤੁਹਾਡੇ ਸਾਹਮਣੇ ਖਬਰ ਰੱਖਣੀ ਹੈ, ਉਹ ਕਾਸਮ ਸੂਰੀ ਸਾਹਿਬ ਨੇ ਆਖਿਆ ਕਿ ਜੀ ਇਹ ਜਿਹੜਾ ਅਖਬਾਰ ਹੈ, ਇੱਕ ਇਜ਼ਰਾਈਲ ਦੇ ਅਖਬਾਰ ਦੇ ਵਿੱਚ ਇੱਕ ਖਾਤੂਨ ਨੇ ਰਿਪੋਰਟਡਲੀ ਜਿਹੜੀ 4 ਪਾਉਂਡ ਲੈ ਕੇ ਕੋਈ ਸ਼ੈ ਵੀ ਲਿਖਦੀ ਹੈ, ਉਹਦਾ ਪ੍ਰੋਫਾਈਲ ਹੈ ਇੰਟਰਨੈਟ ਤੇ ਕਿ ਉਹਨੂੰ 4 ਪਾਉਂਡ ਮਤਲਬ 1700 ਰੁਪਈਆ ਤਕਰੀਬਨ ਪਾਕਿਸਤਾਨੀ ਦਿਓ ਤੇ ਉਹਦੇ ਕੋਲੋਂ ਕੁਛ ਵੀ ਲਿਖਾ ਲਓ। ਉਹਨੇ ਇੱਕ ਓਪੀਨੀਅਨ ਲਿਖ ਛੱਡਿਆ, ਉਹਨੇ ਇੱਕ ਉਹਨੇ ਆਪਣਾ ਬਲੌਗ ਲਿਖ ਛੱਡਿਆ, ਜਿਹੜਾ ਆਰਟੀਕਲ ਵੀ ਨਹੀਂ, ਅਖਬਾਰ ਵੀ ਆਂਦਾ ਵੀ ਇਹਦੇ ਨਾਲ, ਇਹਦੀ ਰਾਏ ਨਾਲ ਸਾਡਾ ਅਗਰੀ ਹੋਣਾ ਜ਼ਰੂਰੀ ਨਹੀਂ। ਤੇ ਪਾਕਿਸਤਾਨ ਮੀਡੀਆ ਪੂਰਾ ਨੱਚ ਕਮਲਾ ਹੋ ਗਿਆ। ਉਹਨਾਂ ਆਖਿਆ ਜੀ ਇਮਰਾਨ ਖਾਨ ਦੇ ਬਾਰੇ ਲਿਖ ਛੱਡਿਆ ਉਹਨਾਂ ਵੀ ਇਸਰਾਈਲ ਦਾ ਯਾਰ ਹੈ ਇਮਰਾਨ ਖਾਨ। ਵੇਖੋ ਇਹਨਾਂ ਦੀਆਂ ਗੱਲਾਂ, ਇਹਨਾਂ ਦੀਆਂ ਖੁਆਇਸ਼ਾਂ ਵੇਖੋ ਤੇ ਇਹਨਾਂ ਦੀਆਂ ਕਰਤੂਤਾਂ ਵੇਖੋ। ਮੇਰਾ ਮਤਲਬ ਹੈ ਕਿ ਇੱਕ ਖਾਤੂਨ ਜਿਹੜੀ ਵਿਚਾਰੀ ਆਪ ਆਂਦੀ ਵੀ ਮੈਂ ਪੈਸੇ ਦੇ ਕੇ ਲਿਖਦੀ ਹਾਂ, ਔਰ ਉਹਨੇ ਮੇਰਾ ਜ਼ਿੰਦਗੀ 'ਚ ਕੋਈ ਚਾਂਦੀ ਆਰਟੀਕਲ ਲਿਖੇ ਨੇ, ਤੇ ਉਹਨੇ ਪਾਕਿਸਤਾਨ ਤੇ ਜਾ ਆਰਟੀਕਲ, ਜ਼ਾਹਿਰ ਹੈ ਕਿ ਉਹਦੇ ਪਿੱਛੇ ਇਹਦੇ ਪਿੱਛੇ ਕੋਈ ਹੋਰ ਗੱਲ ਹੈ ਸਾਰੀ ਦੀ ਸਾਰੀ, ਔਰ ਉਹ ਤੁਸੀਂ ਸਮਝ ਹੀ ਸਕਦੇ ਹੋ। ਅੱਛਾ ਜੀ, ਅਗਲੀ ਖਬਰ ਜਿਹੜੀ ਹੈ ਉਹ ਅਨਸਾਰ ਅਬਾਸੀ ਸਾਹਿਬ ਦਿੰਦੇ ਨੇ। ਉਸ ਤੋਂ ਪਹਿਲੇ ਖਵਾਜਾ ਆਸਿਫ ਸਾਹਿਬ ਆਉਂਦੇ ਨੇ ਵੀ ਸਾਨੂੰ ਸ਼ਵਾਹਿਦ ਮਿਲ ਗਏ ਨੇ ਕਿ ਇਮਰਾਨ ਖਾਨ 9 ਮਈ ਦੇ ਨਾਲ ਇਨਵੋਲਵ ਹੈ ਤੇ ਜਨਰਲ ਫੈਜ਼ ਤੇ ਇਮਰਾਨ ਖਾਨ ਦਾ ਮਿਲਟਰੀ ਟਰਾਇਲ ਹੀ ਹੋਣਾ ਹੈ। ਗੱਲ ਠਾਣੇ ਹੀ ਮੁੱਕਣੀ ਹੈ, ਖਵਾਜਾ ਆਸਿਫ ਸਾਹਿਬ ਕਹਿੰਦੇ ਨੇ। ਲੇਕਿਨ ਅਨਸਾਰ ਅਬਾਸੀ ਸਾਹਿਬ ਜਿਹੜੇ ਇਸਟੈਬਲਿਸ਼ਮੈਂਟ ਦੇ ਤੁਹਾਨੂੰ ਪਤਾ ਅਨਡਿਕਲੇਅਰਡ ਸਪੋਕਸਪਰਸਨ ਨੇ, ਉਹ ਇਹ ਆਂਦੇ ਨੇ ਕਿ ਭਾਈ ਜੀ ਗੱਲ ਇਹ ਕਿ ਮੈਂ ਆਪਣੇ ਜ਼ਰਾਏ ਤੋਂ ਪਤਾ ਕੀਤਾ ਹੈ ਤੇ 9 ਮਈ ਦੇ ਕੋਈ ਸ਼ਵਾਹਿਦ ਇਮਰਾਨ ਖਾਨ ਦੇ ਖਿਲਾਫ ਕੋਈ ਨਹੀਂ ਮਿਲੇ ਤੇ ਕੋਈ ਮਿਲਟਰੀ ਟਰਾਇਲ ਹੋਣ ਦਾ ਕੋਈ ਚਾਂਸ ਨਹੀਂ। ਇਹ ਉਹ ਕਹਿਣ ਡਏ ਨੇ, ਵੇਖਦੇ ਆਉਣ ਵਾਲੇ ਦਿਨਾਂ 'ਚ ਕੀ ਬਣਦਾ। ਪਰ ਉਹਨਾਂ ਨੇ ਆਖਿਆ ਵੀ ਅਗਰ ਐਸਾ ਹੋਣਾ ਹੁੰਦਾ ਤਾਂ ਬਹੁਤ ਪਹਿਲਾਂ ਹੋ ਜਾਣਾ ਸੀ, ਇਸ ਵੇਲੇ ਮੈਨੂੰ ਹੁੰਦਾ ਜਿਹੜਾ ਉਹ ਨਜ਼ਰ ਨਹੀਂ ਆਉਂਦਾ। ਅੱਛਾ ਜੀ, ਕੁਇਕਲੀ ਤੁਹਾਡੇ ਕੋਈ 3-4 ਚਿੱਠੀ ਪੱਤਰ ਤੁਹਾਡੇ ਸਾਹਮਣੇ ਰੱਖ ਦਈਏ, ਟਾਈਮ ਘੱਟ ਹੈ। ਇੱਕ ਤੇ ਇਹ ਮੁਲਕ ਅਮੀਰਾਂ ਲਈ ਜੰਨਤ ਹੈ ਤੇ ਗਰੀਬਾਂ ਵਾਸਤੇ ਇਹ ਜਹੰਨਮ ਬਣਿਆ, ਇਹ ਤੁਹਾਡੀ ਗੱਲ ਬਿਲਕੁਲ ਠੀਕ ਹੈ। ਅਗਲੀ ਗੱਲ ਹੈ ਕਿ ਗਿੱਲ ਸਾਹਿਬ ਰੌਲਾ ਪਾਇਆ ਤੇ 5.5 ਕਰੋੜ ਲੱਭਿਆ, ਰੌਲਾ ਨਾ ਪਾਉਂਦੇ ਤੇ 1 ਰੁਪਈਆ ਵੀ ਨਹੀਂ ਲੱਭਣਾ ਸੀ। ਇਹ ਨਾ ਗੱਲ ਕੀਤੀ ਹੈ ਜਿਹੜੀ ਨਤਾਸ਼ਾ ਬੀਬੀ ਰੁਪਈਏ ਦੇ ਕੇ ਤੇ ਵਿਹਲੀ ਹੋ ਗਈ ਹੈ। ਕੱਲ੍ਹ ਦਾ ਵੀਲੌਗ ਬੜਾ ਚੰਗਾ ਸੀ, ਉਹ ਮੇਰੇ ਖਿਆਲ ਤੁਹਾਨੂੰ ਥੰਬਨੇਲ ਪਸੰਦ ਨਹੀਂ ਆਇਆ, ਬੜੇ ਘੱਟ ਲੋਕਾਂ ਨੇ ਵੇਖਿਆ, ਜਾਂ ਫਿਰ ਫਾਇਰਵਾਲ ਵੱਜ ਗਈ ਹੈ ਉਹਨੂੰ। ਉਹਦਾ ਲਿੰਕ ਬਾਹਰਲ ਇੱਥੇ ਸ਼ੇਅਰ ਕਰਾਂਗੇ ਆਖਰ ਤੇ। ਕੱਲ੍ਹ ਦਾ ਵੀਲੌਗ ਜਿਹੜਾ ਬੜਾ ਤਗੜਾ ਸੀ, ਲੇਕਿਨ ਸਮਝ ਨਹੀਂ ਵੀ ਉਹ ਤੁਹਾਡੀ ਨਜ਼ਰ ਤੋਂ ਕਿਉਂ ਨਹੀਂ ਗੁਜ਼ਰਿਆ। ਅੱਛਾ ਜੀ, ਅਗਲੀ ਗੱਲ ਜਿਹੜੀ ਹੈ ਉਹਨਾਂ ਕਿਹਾ ਜੀ ਗਿੱਲ ਸਾਹਿਬ ਜਿਹੜੀ ਨਤਾਸ਼ਾ ਬੀਬੀ ਨੂੰ ਜ਼ਮਾਨਤ ਮਿਲੀ ਹੈ, ਦਰਖਾਸਤ ਕਿਤੇ ਭਗਵਾਨ ਦਾਸ ਸਾਹਿਬ ਦੇ ਅੱਗੇ ਵਰਗੇ ਜੱਜ ਦੇ ਅੱਗੇ ਲੱਗਦੀ ਤੇ ਫਿਰ ਵੇਖਦੇ ਜ਼ਮਾਨਤ ਕਿਵੇਂ ਲੱਭਦੀ ਹੈ। ਇਹ ਹੁਣ ਜਿੱਥੇ ਲੱਗੀ ਉੱਥੋਂ ਜ਼ਮਾਨਤ ਹੀ ਲੱਭਣੀ ਸੀ। ਤੇ ਅੱਛਾ ਜੀ, ਅਗਲੀ ਹੈ ਉਹਨਾਂ ਕਿਹਾ ਜੀ ਕਿ ਫੌਜ का गैर सियासी होने के बयानात जनरल बाजवा के दौर तो सुनते आ रहे हैं। फौज का यह कहना कि वह गैर सियासी है, मैनू तो सियासी बयान लगता है। बल्ले ओ शेर बगया, बल्ले ओ तारक महमूद छा गया। मेरा ख्याल अज के दिन तक सब तो तगड़ा कॉमेंट है, तो मैं कोई तजिया नहीं करना। उन्हें आख्या भी फौज का जोड़ा बयान भी असी गैर सियासी हैं, ये फौज का सियासी बयान है। मैनू दो इजाजत, तेरा बराखा।